ਵਾਹਿਗੁਰੂ जी का खालसा वाहिगुरू जी की फतेह। अमरीका ਦੇ ਵਿੱਚ ਆਰਸੀਐਨ ਕੇਬਲ ਨੈਟਵਰਕ ਤੇ ਟਾਈਮ ਵਾਰਨਰ ਕੇਬਲ ਰਾਹੀਂ ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਪਿਛਲੇ ਕਈ ਦਿਨਾਂ ਤੋਂ ਭਾਰਤ ਤੇ ਮੱਧ ਪ੍ਰਦੇਸ਼ ਸੂਬੇ ਦੇ ਵਿੱਚ ਸਿੱਖਲੀਗਰ ਸਿੱਖਾਂ ਦੇ ਉੱਪਰ ਸਰਕਾਰੀ ਤੌਰ ਤੇ ਤਸ਼ੱਦਦ ਕਰਨ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਦਾ ਜ਼ਿਕਰ ਹੁੰਦਿਆਂ ਮੀਡੀਆ ਦੀਆਂ ਜਿਹੜੀਆਂ ਨੇ ਉਹ ਖਬਰਾਂ ਸੁਰਖੀਆਂ ਬਣੀਆਂ ਰਹੀਆਂ ਨੇ। ਇਲੀਗਲ ਹਥਿਆਰ ਬਣਾਉਣ ਦੇ ਨਾਂ ਤੇ ਸਿੱਖਲੀਗਰ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਰਕਾਰੀ ਅੰਕੜਿਆਂ ਦੇ ਅਨੁਸਾਰ 43 ਸਿੱਖਲੀਗਰ ਸਿੱਖਾਂ ਨੂੰ ਅਰੈਸਟ ਕੀਤਾ ਗਿਆ ਤੇ ਉਹਨਾਂ ਨੂੰ ਜੇਲ੍ਹੀਂ ਡੱਕਿਆ ਹੋਇਆ ਤੇ ਕਰੀਬ 600 ਦੇ ਕਰੀਬ ਜਿਹੜੇ ਕੇਸ ਨੇ ਉਹ ਦਰਜ ਕੀਤੇ ਗਏ ਨੇ। ਇਸ ਸਾਰੇ ਘਟਨਾਕ੍ਰਮ ਨੂੰ ਦੇਖਦਿਆਂ ਹੋਇਆਂ ਸਰਕਾਰ ਵੱਲੋਂ ਜਿਹੜਾ ਇਹ ਵਰਤਾਰਾ ਸਿੱਖਲੀਗਰ ਸਿੱਖਾਂ ਦੇ ਖਿਲਾਫ ਕੀਤਾ ਜਾ ਰਿਹਾ ਹੈ, ਇਹਦਾ ਐਸਜੀਪੀਸੀ ਵੱਲੋਂ ਵੀ ਨੋਟਿਸ ਲਿਆ ਗਿਆ ਤੇ ਇੱਕ ਕਮੇਟੀ ਬਣਾ ਕੇ ਇਸ ਸਾਰੇ ਪਾਰਟ ਦੀ ਜਾਂਚ ਕਰਨ ਦੀ ਵੀ ਜਿਹੜੀ ਹੈ ਉਹ ਇੱਕ ਪੇਸ਼ਕਦਮੀ ਕੀਤੀ ਗਈ ਹੈ। ਸੋ ਇਹ ਜਿਹੜਾ ਸਾਰਾ ਘਟਨਾਕ੍ਰਮ ਮੱਧ ਪ੍ਰਦੇਸ਼ ਮਹਾਰਾਸ਼ਟਰ ਦੇ ਇਲਾਕੇ ਦੇ ਵਿੱਚ ਸਿੱਖਲੀਗਰ ਸਿੱਖਾਂ ਦੇ ਨਾਲ ਹੋ ਰਿਹਾ ਹੈ, ਇਸ ਬਾਰੇ ਜਿਹੜੀ ਹੈ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਅੱਜ ਦੀ ਵਿਚਾਰ ਚਰਚਾ ਦੇ ਲਈ ਸਾਡੇ ਨਾਲ ਭੋਪਾਲ ਤੋਂ ਡਾਕਟਰ ਹਰਪ੍ਰੀਤ ਕੌਰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਇਹ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਸਿੱਖਲੀਗਰ ਸਿੱਖਾਂ ਦੇ ਉੱਪਰ PhD ਕੀਤੀ ਹੈ ਤੇ ਇਹ ਪਹਿਲੀ ਸ਼ਖਸੀਅਤ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਜਿਹੜੀ PhD ਹੈਗੀ ਹੈ ਉਹ ਸਿੱਖਲੀਗਰ ਸਿੱਖਾਂ ਦੇ ਉੱਪਰ ਕੀਤੀ ਹੋਵੇ। ਸੋ ਅੱਜ ਦੀ ਵਿਚਾਰ ਚਰਚਾ ਆਓ ਉਹਨਾਂ ਨਾਲ ਮਿਲ ਕੇ ਸ਼ੁਰੂਆਤ ਕਰਦੇ ਹਾਂ। ਹਾਂਜੀ ਹਰਪ੍ਰੀਤ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਕੌਰ ਜੀ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਸ਼ੋਅ ਦੇ ਵਿੱਚ। ਮੇਰੇ ਵੱਲੋਂ ਵੀ ਸਵਾਗਤ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਧੰਨਵਾਦ ਜਿਨ੍ਹਾਂ ਨੇ ਇਸ ਕਾਂਗਰਸ ਮਸਲੇ ਚਰਚਾ ਦੇ ਵਿੱਚ ਸਾਰਿਆਂ ਦਾ ਧਿਆਨ ਆਕਰਸ਼ਿਤ ਕੀਤਾ ਜੀ। ਹਰਪ੍ਰੀਤ ਕੌਰ ਜੀ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਜਿਹੜਾ ਇਹ ਸਿੱਖਲੀਗਰ ਸਿੱਖਾਂ ਤੇ ਤੁਸੀਂ PhD ਕੀਤੀ ਹੋਈ ਹੈ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਦੇ ਇਲਾਕੇ ਦੇ ਵਿੱਚ ਸਿੱਖਲੀਗਰ ਸਿੱਖਾਂ ਦੇ ਹਾਲਾਤ ਬਾਰੇ ਜਾਣਨਾ ਚਾਹੂੰਗਾ ਤਾਂ ਕਿ ਫਿਰ ਅਸੀਂ ਜਿਹੜੀ ਹੁਣ ਘਟਨਾਕ੍ਰਮ ਚੱਲ ਰਿਹਾ ਹੈ ਉਸ ਵੱਲ ਆ ਜਾਵਾਂਗੇ। ਸਾਰਿਆਂ ਤੋਂ ਪਹਿਲਾਂ ਇਹਦੇ ਤੇ ਸਿੱਖਲੀਗਰ ਸਿੱਖਾਂ ਦੇ ਹਾਲਾਤ ਕੀ ਹੈਗੇ ਨੇ ਤੇ ਥੋੜਾ ਜਿਹਾ ਜੇ ਤੁਸੀਂ ਬੈਕਗਰਾਉਂਡ ਬਾਰੇ ਸਾਨੂੰ ਦੱਸ ਸਕੋ। ਹਰਪ੍ਰੀਤ ਕੌਰ ਜੀ, ਤੁਹਾਡੀ ਜਿਹੜੀ ਆਵਾਜ਼ ਹੈ ਉਹ ਕਲੀਅਰ ਨਹੀਂ ਆ ਰਹੀ ਹੈਗੀ। ਤੁਸੀਂ ਹੈਡਫੋਨਸ ਤਾਂ ਨਹੀਂ ਲਾਏ ਹੋਏ ਜਾਂ ਸਪੀਕਰ ਫੋਨ ਔਨ ਕੀਤਾ ਹੋਵੇ? ਸਪੀਕਰ ਫੋਨ ਬੰਦ ਕਰ ਲਓ ਤੇ ਜੇ ਹੈਡਫੋਨਸ ਲਾਏ ਹੋਏ ਉਹਨੂੰ ਨਾਰਮਲੀ ਤੁਸੀਂ ਗੱਲ ਕਰੋ। ਹਾਂਜੀ ਹਰਪ੍ਰੀਤ ਜੀ। ਇਹ ਜਿਹੜਾ ਸਿੱਖਲੀਗਰ ਸਮੁਦਾਇ ਹੈ, ਇਸਦੀ ਜਿਹੜੀ ਆਪਾਂ ਦੇਖੀਏ ਕਿ ਇੰਡੀਆ ਦੇ ਬੜੇ ਹੋਰ ਸਟੇਟ ਹਨ ਉਹਨਾਂ ਤੇ ਇਹਨਾਂ ਦੀ ਸਥਿਤੀ ਜਿਹੜੀ ਆ ਉਹ ਡਿਫਰੈਂਟ ਹੈ। ਜਿਵੇਂ ਇੰਡੀਆ ਦੇ 5 ਸਟੇਟ ਦਿੱਲੀ, ਹਰਿਆਣਾ, ਪੰਜਾਬ, ਇਹਨਾਂ ਨੂੰ ਸਦੀਵ ਤੱਕ ਮੰਨਿਆ ਜਾ ਰਿਹਾ ਜੀ। ਰਾਜਸਥਾਨ ਤੋਂ ਜਿਹੜਾ ਇਹ ਸਿੱਖਲੀਗਰ ਜਿਹੜੇ ਹਨ ਇਹ OBC ਚ ਆਉਂਦੇ ਆ ਤੇ ਬਿਹਾਰ ਚ ਇਹ ਮੋਸਟ OBC ਆ ਤੇ ਜਿਹੜੇ ਮੱਧ ਪ੍ਰਦੇਸ਼ ਸਟੇਟ ਹੈ ਉੱਥੇ ਇਹਨਾਂ ਦੀ ਜਿਹੜੀ ਸਿਚੁਏਸ਼ਨ ਹੈ ਉਹ OBC ਹੈ। ਲੇਕਿਨ ਇਸ ਤੋਂ ਵੀ ਥੋੜੀ ਜਿਹਾ ਇੱਕ ਸਟੇਜ ਹੈ ਜਿਵੇਂ ਹਿੰਦੂ ਔਰ ਮੁਸਲਿਮ ਸਿੱਖਲੀਗਰ ਜਿਹੜੇ ਹਨ ਉਹ OBC ਹਨ ਔਰ ਸਿੱਖ ਸਿੱਖਲੀਗਰਾਂ ਨੂੰ ਇੱਥੇ ਇਨਕਲੂਡ ਨਹੀਂ ਕੀਤਾ ਗਿਆ। ਔਰ ਜਿਹੜਾ ਸਿੱਖਲੀਗਰ ਕਮਿਊਨਿਟੀ ਦਾ ਇੱਕ ਅੱਜ ਵੀ ਮਤਲਬ ਇਹਨਾਂ ਦਾ ਕੀ ਹੈ ਆਪਣੇ ਜਿਹੜਾ ਇਹਨਾਂ ਦਾ ਇੱਕ ਖਾਨਦਾਨੀ ਇੱਕ ਤਿਉਹਾਰ ਹੈ ਜਾਂ ਇਹਨਾਂ ਦਾ ਜਿਹੜਾ ਪੁਸ਼ਤਨੀ ਕੰਮ ਹੈ ਜਿਵੇਂ ਹਥਿਆਰ ਬਣਾਉਣਾ ਜਾਂ ਰਵਾਇਤੀ ਸ਼ਸਤਰ ਬਣਾਉਣਾ ਤੇ ਉਸ ਕਾਰਜ ਕਰਕੇ ਇਹਨਾਂ ਦੀ ਜੀਵਨ ਸ਼ੈਲੀ ਦੇ ਕਰਕੇ ਇਹ ਸਮਾਜ ਦੀ ਮੇਨ ਸਟ੍ਰੀਮ ਤੋਂ ਜੁੜ ਨਹੀਂ ਪਾ ਰਹੇ ਔਰ ਜਿਹੜੀ ਇਹਨਾਂ ਦੀ ਮੂਲਭੂਤ ਜਿਹੜੀ ਨੀਡਸ ਹੈ ਉਹ ਪੂਰੀ ਨਹੀਂ ਕਰ ਪਾ ਰਹੇ। ਤੇ ਪਹਿਲੇ ਜਿਹੜਾ ਇਹਨਾਂ ਦਾ ਥੋੜਾ ਪਿਛੋਕੜ ਦੇਖੀਏ ਤਾਂ ਆਪਾਂ ਦੇਖਦੇ ਹਾਂ ਕਿ ਜਿਹੜੇ ਗੁਰੂ ਸਾਹਿਬਾਨ ਹਨ, ਰਾਜਾ ਮਹਾਰਾਜਾ ਨਵਾਬ ਆਦਿ ਸੀਗੇ ਉਸ ਟਾਈਮ ਜੰਗੀ ਹਥਿਆਰ ਬਣਾਉਂਦੇ ਸੀ ਤੇ ਇਹਨਾਂ ਹਥਿਆਰਾਂ ਦਾ ਜਿਹੜਾ ਇਸਤੇਮਾਲ ਸੀ ਉਹ ਮੁਗਲਾਂ, ਅੰਗਰੇਜ਼ਾਂ, ਸ਼ਤਰੂਆਂ ਦੇ ਵਿਰੁੱਧ ਕੀਤਾ ਜਾਂਦਾ ਸੀ ਤੇ ਵਰਤਮਾਨ ਚ ਵੀ ਇਹ ਕਈ ਥਾਵਾਂ ਤੇ ਖੁੱਲੇ ਰੂਪ ਚ ਹਥਿਆਰ ਔਰ ਕੱਟੇ ਆਦਿ ਬਣਾ ਰਹੇ ਤੇ ਜਿਹੜਾ ਇਹਨਾਂ ਦਾ ਕਾਰਜ ਹੈ ਉਸ ਕਰਕੇ ਇਹ ਮੇਨ ਸਟ੍ਰੀਮ ਤੋਂ ਜੁੜ ਨਹੀਂ ਪਾ ਰਹੇ ਨੇ ਜੀ। ਇਹਨਾਂ ਦੇ ਜਿਹੜੇ ਅੱਜ ਦੀ ਡੇਟ ਦੇ ਵਿੱਚ ਜਦੋਂ ਅਸੀਂ ਹੁਣ ਗੱਲ ਕਰ ਰਹੇ ਹਾਂ ਜਿਹੜੀਆਂ ਉੱਥੋਂ ਖਬਰਾਂ ਆ ਰਹੀਆਂ ਨੇ ਖਾਸ ਤੌਰ ਤੇ ਮੱਧ ਪ੍ਰਦੇਸ਼ ਦੇ ਵਿੱਚੋਂ
ਜਿਹੜੇ ਕੇਸਿਸ ਰਜਿਸਟਰ ਕੀਤੇ ਗਏ ਨੇ ਜਾਂ ਜਿਹੜਾ ਇਲੀਗਲ ਹਥਿਆਰਾਂ ਦੀ ਗੱਲ ਹੈਗੀ ਹੈ ਵੀ ਇਹ ਬਣਾਉਂਦੇ ਨੇ ਸਿੱਖ ਲੀਗਰ ਸਿੱਖਾਂ ਬਾਰੇ, ਇਸ ਬਾਰੇ ਤੁਸੀਂ ਜਦੋਂ PhD ਕੀਤੀ ਹੈ, ਤੁਸੀਂ ਉਹਨਾਂ ਤੱਕ ਪਹੁੰਚ ਕੀਤੀ ਹੈ, ਤੁਸੀਂ ਗਏ ਹੋ ਉੱਥੇ ਗਰਾਊਂਡ ਲੈਵਲ ਤੇ ਵਰਕ ਕੀਤਾ ਹੈ, ਤਾਂ ਤੁਸੀਂ ਕੀ ਸੋਚਦੇ ਹੋ ਕਿ ਇਹ ਕਿੰਨਾ ਕੁ ਸੱਚ ਹੈਗਾ ਜਿਹੜਾ ਇਹ ਐਲੀਗੇਸ਼ਨ ਲਾ ਕੇ ਉਹਨਾਂ ਦੇ ਉੱਪਰ ਇਹ ਤਕਰੀਬਨ 600 ਦੇ ਕਰੀਬ ਜਿਹੜੇ ਕੇਸ ਦਰਜ ਕੀਤੇ ਗਏ ਨੇ? ਜੀ ਜੀ ਇਹ ਜਿਹੜਾ ਮੈਟਰ ਹੈ ਨਾ, ਇਸਨੂੰ ਜੇ ਆਪਾਂ ਦੇਖੀਏ ਤਾਂ ਜਿਹੜੇ ਐਮਪੀ ਸਟੇਟ ਹੈ, ਐਮਪੀ 51 ਡਿਸਟ੍ਰਿਕਟ ਤੇ 22 ਡਿਸਟ੍ਰਿਕਟ ਮੇਨਲੀ ਰਹਿੰਦੇ ਨੇ, ਔਰ ਜਿੱਥੇ ਮੇਨ ਇਹਨਾਂ ਦਾ ਜਿਹੜਾ ਧਰ ਪਕੜ ਦਾ ਪੁਲਿਸ ਦਾ ਸ਼ਾਸਨ ਦਾ ਜਿਹੜਾ ਕੰਮ ਚੱਲ ਰਿਹਾ, ਉਹ 4 ਸਟੇਟ ਇਹਨਾਂ ਦੀ ਮੇਨ ਹੈ, ਜੋ ਹੈ ਬੁਰਹਾਨਪੁਰ, ਖਰਗੋਨ, ਬੜਵਾਨੀ ਔਰ ਬਿਹਾਰ। ਤੇ ਉੱਥੇ ਜਿਹੜੇ ਧਰ ਪਕੜ ਦਾ ਜਿਹੜਾ ਕਾਰਜਕ੍ਰਮ ਇਹਨਾਂ ਸਟਾਰਟ ਕੀਤਾ ਜੋ ਸਿੱਖਲੀਗਰਾਂ ਦੇ ਲਈ, ਤੇ ਉਹ ਜਾਤੀ ਇਹਨਾਂ ਨੇ ਇੰਨੀ ਜ਼ਿਆਦਾ ਕੀਤੀ ਹੈ ਕਿ ਪੁਲਿਸ ਕਦੇ ਵੀ ਇਹਨਾਂ ਦੇ ਘਰ ਤੇ ਘੁਸ ਕੇ ਇਹਨਾਂ ਨੂੰ ਫੜ ਕੇ ਲੈ ਆਉਂਦੀ ਹੈ। ਕਈ ਵਾਰੀ ਇਹਨਾਂ ਤੇ ਝੂਠੇ ਕੇਸ ਲਾਏ ਜਾਂਦੇ ਨੇ। ਜਿਵੇਂ ਇੱਕ ਸਿੱਖਲੀਗਰ ਨੇ ਮੈਨੂੰ ਦੱਸਿਆ ਕਿ ਵੀ ਮੇਰੇ ਜੀਜਾ ਜੀ ਨੂੰ ਪੁਲਿਸ घर ਤੋਂ पकड़ के लेके गई और उन पर 6 राउंड देसी पिस्टल का झूठा केस पाया, और ये केस जो है लिखा गया कि उन्होंने भागते हुए पढ़िया गया। और ऐसे तरीके नाल बुरहानपुर का जरा एक पिंड है पचौरी, उसकी पुलिस नंगे सिर गई, जूते पहन के गुरुद्वारा साहब के अंदर दाखिल हुई, सिखलीगरां को पकड़ा है उन्होंने, और कई महिलाओं नाल बदसलूकी हुई, बच्चों नाल इदां दी हरकत हुई। और ਇਹਨਾਂ ਦਾ ਜਿਹੜਾ ਇੱਕ ਇਹ ਸੀ ਜਿਹੜਾ ਇੱਕ ਪੂਰਾ ਸਟ੍ਰਿੰਗ ਇਹ ਚੱਲ ਰਿਹਾ ਸੀ, ਇਹਨਾਂ ਦਾ ਧਰ ਪਕੜ ਦਾ ਜਿਹੜਾ ਕਾਰਜਕ੍ਰਮ ਸੀ, ਇਹ MP ਤੋਂ ਵੀ ਨਹੀਂ ਰਿਹਾ। MP ਦੇ ਲਾਗੇ ਜਿਹੜੇ ਮਹਾਰਾਸ਼ਟਰ ਦੇ ਕੁਝ ਇਲਾਕੇ ਹਨ, ਜਿਵੇਂ ਨੀਮਖੇੜੀਆ, ਬੁਲਢਾਣਾ ਡਿਸਟ੍ਰਿਕਟ ਪੈਂਦਾ, ਉਹਨਾਂ ਨੂੰ ਇੱਥੇ ਖਬਰ ਲੱਗੀ ਕਿ ਵੀ ਇਹਨਾਂ ਦੇ ਕੁਝ ਬੰਦੇ ਉੱਥੇ ਗਏ, ਉੱਥੇ ਜਾ ਕੇ ਪੁਲਿਸ ਨੂੰ ਫਾਇਰਿੰਗ ਕੀਤੀ। ਤੇ ਇਹ ਜਿਹੜਾ ਇਹ ਸਾਰਾ ਚੱਲ ਰਿਹਾ ਨਾ, ਇੱਕ ਇਹਨਾਂ ਨੇ ਕੁਝ ਸਿੱਖਲੀਗਰਾਂ ਨੇ ਇਹ ਨਹੀਂ ਬਤਾਇਆ ਕਿ ਕੁਝ ਲੋਕ ਹਥਿਆਰ ਬਣਾਉਂਦੇ ਨੇ, पर पुलिस ने बड़ी मुहिम स्टार्ट की है। वो मुहिम ऐसा दिया कि जो भी सिखलीगर इन्होंने जितने भी मिलता, जो भी केस रखे हुए बस केस देख के पुलिस उन्होंने पकड़ लेंदी है। फिर कुछ लोगों ने यह भी दसिया कि ये सानू अंदर इंटीरियर जंगल से लेके जाते हैं और फिर सानू जबरदस्ती हथियार बना के और वीडियो बना रहे हैं ताकि ये पब्लिकली शो किया जा सके कि सिखलीगर हथियार बनाते हैं जी। और कुछ लोगों ने यह भी कहना है कि उन्होंने इतना के ऑर्डर मिले हुए कि ਵੱਧ ਤੋਂ ਵੱਧ ਸਿਖਲੀਗਰਾਂ ਨੂੰ ਕਰੋ, ਉਹਨਾਂ ਦੇ ਉੱਤੇ ਕੇਸ ਬਣਾਓ ਕਿ ਕਈ ਪੁਲਿਸ ਵਾਲਿਆਂ ਦੇ ਅੱਗੇ ਅੱਗੇ ਹੋ ਸਕਦਾ ਕਹਿੰਦੇ ਉਹ ਪ੍ਰਮੋਸ਼ਨ ਹੋਣੇ ਆ। ਤੇ ਪੁਲਿਸ ਦੇ ਇਸ ਕਰਕੇ ਕਈ ਪਿੰਡਾਂ ਦਾ ਜਿਹੜਾ ਮੈਂ ਆਪਣੀ 4 ਡਿਸਟ੍ਰਿਕਟ ਸੀ, ਏਦਾਂ ਦਾ ਮਾਹੌਲ ਹੋ ਗਿਆ ਸੀ ਕਿ ਸਾਰੇ ਕੇ ਸਾਰੇ ਜਿਹੜੇ ਉਹ ਇਹਨਾਂ ਦੇ ਡੇਰੇ ਆ, ਸਿਖਲੀਗਰ ਜਿੱਥੇ ਰਹਿੰਦੇ ਆ ਉਸਨੂੰ ਡੇਰਾ ਕਹਿੰਦੇ ਨੇ, ਉਹ ਡੇਰੇ ਖਾਲੀ ਹੋ ਗਏ। ਇਹ ਕਈ ਥਾਵਾਂ ਤੇ ਜੰਗਲ 'ਚ ਰਹਿਣ ਨੂੰ ਮਜਬੂਰ ਹੋ ਗਏ, ਕਿੱਥੇ ਕਿੱਥੇ ਇਹ ਆਪਣੇ ਜਿਹੜੇ ਆਪਣੇ ਰਿਲੇਟਿਵ ਸਨ ਉੱਧਰ ਚਲੇ ਗਏ। ਤੇ ਇਹ ਜਿਹੜੀ ਧਰ ਪਕੜ ਇਸ ਤਰ੍ਹਾਂ ਦੀ ਕੀਤੀ ਜਾ ਰਹੀ ਹੈ, ਉਦੋਂ ਬਾਰਾਂ ਦੀ ਪ੍ਰਸ਼ਾਸਨ ਵੱਲੋਂ ਇੱਕ ਸੁਰਖੀਆਂ ਜੋ ਬਣਦੀ ਰਹੀ ਹੈ ਕਿ ਪੁਲਿਸ ਵਰਸਸ ਸਿਖਲੀਗਰ, ਜਿਵੇਂ 5 ਥਾਣਿਆਂ ਦੀ ਪੁਲਿਸ ਨੇ ਸਰਚਿੰਗ ਕਰ 10 ਸਿਖਲੀਗਰਾਂ ਨੂੰ ਹਥਿਆਰ ਸਮੇਤ ਕਬਜ਼ੇ ਕੀਤੀ और 8 आरोपी पकड़े, अन्य कट्टे पकड़े गए, और व्हाट्सएप पे OTP हथियारों की तस्करी, और मतलब जिस तरीके से उन्होंने सारा कुछ शो किया जा रहा था, वो ऐसा का पूरा माहौल थी कि सिखलीगर जो है कोई कुख्यात तस्कर, आतंकवादी, नक्सलवादी या कोई विलन है। पर जो हुण भी जो आप एक घटना देखी है कि हुण इन्होंने टाइम पर दिता होया कि भाई आपको आत्मसमर्पण करना, जो भी आत्मसमर्पण करना चाहते हो आत्मसमर्पण करन। ते उन्होंने डेट भी अज दी आ, अज 13 तारीख को इतने एक प्रोग्राम होना इंदौर से 10 बजे, उससे कई सिखलीगर ने उन्होंने उत्थे आत्मसमर्पण का इन्हों का सारा चल रहा, जिससे कई बड़े लोग भी शामिल होंगे। ये पहले उत्थे CM के जाने की खबर थी, पर हुण जी खबर हुण तक मिली है उसके अकॉर्डिंग CM उत्थे नहीं जा रहे हैं। लेकिन ये जरा है कि आत्मसमर्पण और सारा कुछ एक करिया जा रहा है, तो इदा के कुछ इशूज हो रहे हैं कि इन्हों इस तरीके पता नहीं आतंकवादी या क्रिमिनल शो किया जा रहा। जिवें कुछ सिखलीगर ने यह दसिया कि भाई जो असं घरेलू सामान बनाते थे, चाकू या छुरी, उसमें भी पुलिस हथियार ही मानती जा रही है। तो वो कहता तुसीं ये जो चाकू छुरी बना रहे हो तो ये हथियार ही, इस करके कहते साडे ये जो घरेलू काम असीं करते हैं उस पर साडे पाबंदी लगती जा रही है। हुण उन्होंने ये जो सारा घटनाक्रम चल रहा है, इसके उत्ते आप देखिए कई सवाल ऐसा के खड़े होंगे कि देश का चाकू छुरी बनाना ही हथियार है, तो फिर इंडिया के सारे घर से हथियार मौजूद है, तो सारे की जात होनी चाहिए कितने कितने हथियार मौजूद है, तो केड़ी कंपनियां इन्हें बना रही है, कितों आया। हम जिवें आप देखो कि जो सफाई जो अपने बुकस से
जो चाकू या जो भी बड़ा हथियार इस्तेमाल करता उसी जाके हम चीज जो कितों आया किसने बनाया सिर्फ एक जाति ਨੂੰ ਇੱਕ ਕੌਮ ਨੂੰ ਟਾਰਗੇਟ ਬਣਾ ਕੇ ਜਿਹੜੀ ਧਰਪਕੜ ਹੋ ਰਹੀ ਹੈ ਉਹ ਧਰਪਕੜ ਇੱਕ ਤਰੀਕੇ ਨਾਲ ਦਾ ਰਾਈਟ ਫੰਡਾਮੈਂਟਲ ਦਾ ਉਲੰਘਣ ਹੀ ਹੋਇਆ ਇਸ ਤਰੀਕੇ ਨਾਲ ਜਿੱਥੇ ਕੋਈ ਵੀ ਟਾਈਮ ਪੁਲਿਸ ਕਦੇ ਵੀ ਇਹਨਾਂ ਦੇ ਡੇਰੇ ਤੇ ਚਲੇ ਜਾਣਾ ਇਹਨਾਂ ਦੇ ਪਰਿਵਾਰ ਤੇ ਜਾਣਾ ਇਹਨਾਂ ਨੂੰ ਕਿਸੇ ਵੀ ਚੰਡੀਗੜ੍ਹ ਨੂੰ ਦੇਖ ਕੇ ਫੜ ਕੇ ਲਿਆਣਾ ਉਹਨਾਂ ਦੇ ਨਾਲ ਮਿਸਬਿਹੇਵ ਕਰਨਾ ਇਹ ਸਾਰੇ ਜਿਹੜੇ ਘਟਨਾਕ੍ਰਮ ਹਨ ਉਸਨੂੰ ਦੇਖ ਕੇ ਤਾਂ ਏਦਾਂ ਹੀ ਲੱਗਾ ਕਿ ਜਿਵੇਂ ਇੱਥੇ ਉਹਨਾਂ ਨੇ ਸਿੱਖਲੀਗਰਾਂ ਨੂੰ ਜਿਹੜੇ ਪੁਲਿਸ ਵਾਲੇ ਜਾਂ ਪ੍ਰਸ਼ਾਸਨ ਨੇ ਉਹਨਾਂ ਨੇ ਆਪਣੇ ਪਾਪ ਦੀ ਪਪੌਤੀ ਮਾਰ ਕੇ ਰੱਖਿਆ ਪਕੜੋ ਔਰ ਜੇਲ੍ਹ 'ਚ ਸੁੱਟੋ ਜੇਲ੍ਹ ਦੇ ਉਹਨਾਂ ਨੂੰ ਸੁੱਟੋ और इसे माइट राइट चल रहा है जिसकी लाठी उसकी पैर जंगल का राज कोई कानून व्यवस्था नहीं तो एक समाज में एक कौम को टारगेट बनाने की कोशिश ऐसा मसला आया कि जो बंदे ये काम कर रहे हैं आप उन्होंने करो उन्होंने करो पर हो की रहा जो निर्दोष है उन्होंने जेलों से पाया जा रहा है उन्होंने तंग किया जा रहा है और न केवल उन्होंने बल्कि अपने जो लेडीज हैं बच्चे हैं वो भी परेशान है जी ਤੇ ਇਹ ਜਿਹੜਾ ਆ ਕਿ ਆਪ ਦੇਖੋ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਹੈ ਜਿਸ ਇਹ ਮਿਲਿਆ ਕਿ ਭਈ ਗਰਿਮਾ ਜਾਂ ਡਿਗਨਿਟੀ ਜਿਹੜਾ ਉਹ ਕਿਸੇ ਵੀ ਬੰਦੇ ਦਾ ਵਿਅਕਤੀਤਵ ਦਾ ਇੱਕ ਅਨਿਵਾर्य गुण है और अवैध गिरफ्तारी व्यक्ति की पहचान पर हमला है और गरिमा और पहचान जरा कॉन्स्टिट्यूशन है और आर्टिकल 21 के अंतर्गत संरक्षित है इसके अकॉर्डिंग दंड प्रक्रिया संहिता की जड़ी सेक्शन है 41 और 41A जिसके अंतर्गत नियत प्रावधानों का उल्लंघन करके इस तरीके से जो गिरफ्तारी की जाती है वो व्यक्ति की स्वतंत्रता को प्रभावित होती है और जो प्रत्येक पीड़ित व्यक्ति को राज्य सरकार को 5 लाख रुपए कंपनसेशन देना चाहिए जी वो ये सारा मैटर जिसमें हो रहा है जिस तरह गिरफ्तारी हो रही जिसका कोई नियम नहीं जिस तरह गिरफ्तारियों के नियम होंगे भी सूर्योदय से पहले या सूर्यास्त के बाद आप किमें जाओगे आपके को उसका गिरफ्तारी वारंट है कि नहीं है और कितना का केस है वो सारे नियमों घटनाक्रम में पास से रखते हुए बस एक गिरफ्तारी का एक उन्होंने एक टारगेट चल रहा है कि जितने भी सिगली कर दिख रहा है उन्होंने गिरफ्तार किया जाए और उस गिरफ्तारी के जो रोक लगी है उसको बाद शासन का जो दूसरा ये चल रहा है कि वक्त तो वक्त सिगली कर जड़े हम वो आत्मसमर्पण करें पर इससे एक गल तो मैं आपका ध्यान दिलाना चाहूंगी कि ये आत्मसमर्पण सिगली कराना पहली बार नहीं हो रहा इसको पहले भी सिगली का आत्मसमर्पण कर चुके हैं और आत्मसमर्पण का कोई नतीजा नहीं निकला उन्होंने स्थिति जो पहले थी वही अज भी है जी ਹਰਪ੍ਰੀਤ ਕੌਰ ਜੀ ਜਿਵੇਂ ਇਹ ਸਾਰੇ ਬਾਰੇ ਤੁਸੀਂ ਵਿਸਥਾਰ ਦੇ ਨਾਲ ਸਾਨੂੰ ਜਾਣਕਾਰੀ ਦਿੱਤੀ ਹੈ ਮੈਂ ਇਹਨਾਂ ਦੇ ਜਿਵੇਂ ਜਦੋਂ ਅਸੀਂ ਸਿੱਖਲੀਗਰ ਸਿੱਖਾਂ ਬਾਰੇ ਜਾਣਦੇ ਹਾਂ ਜਿੰਨਾ ਕੁ ਉਹਨਾਂ ਕੇ ਇਹੀ ਸਾਹਮਣੇ ਆਉਂਦਾ ਕਿ ਉਹਨਾਂ ਦਾ ਜਿਹੜਾ ਬੈਕਗ੍ਰਾਉਂਡ ਹੈਗਾ ਉਹ ਵੀ ਤੇ ਅੱਜ ਦੇ ਜਿਹੜੇ ਉਹਨਾਂ ਦੇ ਹਾਲਾਤ ਨੇ ਉਹ ਕੋਈ ਬਹੁਤੇ ਚੰਗੇ ਨਹੀਂ ਹੈਗੇ ਇਕਨੋਮਿਕਲੀ ਫਾਈਨੈਂਸ਼ੀਅਲੀ ਜਾਂ ਜਿਹੜਾ ਐਜੂਕੇਸ਼ਨਲ ਬੈਕਗ੍ਰਾਉਂਡ ਹੈਗਾ ਉਹ ਸਾਰੇ ਪਾਰਟ ਤੋਂ ਹੀ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਬਹੁਤਾ ਚੰਗਾ ਨਹੀਂ ਨਜ਼ਰ ਆਉਂਦਾ ਹੈਗਾ ਤੇ ਇਹਨਾਂ ਦਾ ਇਹ ਸਾਰੇ ਵਰਤਾਰੇ ਦਾ ਜਦੋਂ ਪ੍ਰਸ਼ਾਸਨ ਵੱਲੋਂ ਇਹ ਵਰਤਾਰਾ ਕੀਤਾ ਜਾ ਰਿਹਾ ਇਹਦਾ ਪ੍ਰਭਾਵ ਕੀ ਪੈਂਦਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਦਾਂ ਦੀਆਂ ਵੀ ਖਬਰਾਂ ਆਈਆਂ ਸੀਗੀਆਂ ਕਿ ਜਿਹੜੇ ਦਰਜਨਾਂ ਦੇ ਵਿੱਚ ਸਿੱਖ ਹੈਗੇ ਆ ਉਹਨਾਂ ਵੱਲੋਂ ਇੱਥੋਂ ਤੱਕ ਕੀਤਾ ਗਿਆ ਸੀ ਇੱਥੋਂ ਤੱਕ ਕਿਹਾ ਗਿਆ ਸੀ ਕਿ ਅਸੀਂ ਸਿੱਖੀ ਛੱਡ ਦਿਆਂਗੇ ਜੇ ਇਹ ਸਾਨੂੰ ਸਿੱਖ ਹੋਣ ਦੇ ਨਾਤੇ ਹੀ ਟਾਰਗੇਟ ਕਰਦੇ ਨੇ ਤਾਂ ਇੰਨਾ ਕੁ ਟਾਰਗੇਟ ਕੀਤਾ ਜਾ ਰਿਹਾ ਕਿ ਕੁਝ ਦਾ ਬਿਆਨ ਇੱਥੋਂ ਤੱਕ ਆ ਗਿਆ ਸੀ ਕਿ ਅਸੀਂ ਸਿੱਖੀ ਛੱਡ ਦਿਆਂਗੇ ਇਸ ਬਾਰੇ ਤੁਸੀਂ ਕੀ ਸੋਚਦੇ ਹੋ ਹਾਂਜੀ ਵੀਰ ਜੀ ਇਹ ਸਹੀ ਘਟਨਾਕ੍ਰਮ ਹੈ कि 150 करीब परिवार जड़े उन्होंने ये स्टेटमेंट दिता कि न्यूज़पेपर से भी खबर आई थी कुछ फोन कॉल्स भी मैंने आए थे कि भाई जेकर सिख संस्थावां या पुलिस प्रशासन सानू हेल्प नहीं करता या इस तरीके के नाल सानू टारगेट बनाते जाते रहे तो असीं सिक्खी छड्ड के अपना धर्म परिवर्तन कर लेना पर आप देखो वीर जी कि ये जो पूरा मैटर है सिखलीकार जो सिख कौम का एक इंपॉर्टेंट पार्ट है और सिख कानूनों से बहुत पकड़ करती है क्योंकि वर्षों तो भी सिक्खी की मेन स्ट्रीम तो अलग रहने तो बावजूद भी सिखलीकर जोड़े वो साबित सूरत दस्तार पिराहन जी सिक्खी का बहुत नॉलेज नहीं होने तो बावजूद भी इन्होंने कदे जोड़े अपना इन्हों का फेस कतल नहीं किया और अपनी जी उन्होंने आइडेंटिटी है उसको बचाए रखा और जिन्हें इतिहास से दिख रहा होंगे छेवें पातशाह तो ये सिक्खी नाल जुड़े हुए हैं छेवें पातशाह तो लैके हुण तक ये सिक्खी नूं संभाले हो इन्ना लॉन्ग अबाउट 422 मतलब ईयर्स इन्होंने हो चुके हैं लेकिन इन्होंने सिक्खी छड्डण की कदे भी गल नहीं की
ਲੇਕਿਨ ਹੁਣ ਏਦਾਂ ਦੇ ਕੁਝ ਘਟਨਾਕ੍ਰਮ ਹੋ ਗਏ ਜਿਸ ਦੇ ਕਰਕੇ ਇਹ ਇੰਨੇ ਪਰੇਸ਼ਾਨ ਹੋ ਚੁੱਕੇ ਹੈ ਕਿ ਇਹਨਾਂ ਨੂੰ ਸਿੱਖੀ ਨੂੰ ਇਹ ਛੱਡਣ ਨੂੰ ਵੀ ਤਿਆਰ ਤੇ ਕਿਧਰੇ ਨਾ ਕਿਧਰੇ ਇਹ ਬਹੁਤ ਜ਼ਿਆਦਾ ਅੰਦਰ ਪਰੇਸ਼ਾਨ ਸੀਗੇ ਤਾਂ ਇਹਨਾਂ ਨੇ ਸਟੇਟਮੈਂਟ ਦਿੱਤਾ। ਹਾਲਾਂਕਿ ਇਹਨਾਂ ਨੂੰ ਸਮਝਾਇਆ ਗਿਆ ਹੈ ਹੁਣ ਇਹ ਆਪਣਾ ਧਰਮ ਪਰਿਵਰਤਨ ਇਹਨਾਂ ਨੇ ਕਰਨਾ ਨਹੀਂ, ਲੇਕਿਨ ਇਹ ਪੂਰੇ ਜਿਹੜਾ इंसिडेंट है क्यों है इस तरह के मजबूर हो रहे हैं, की रीजन रहा, उससे लेकर आप देखिए इससे देखा जाए तो एक शासन की जड़ी वो नीति है। ये शासन एक प्रश्न यह उठता है कि अज भी सिगलीकर हथियार क्यों बना रहे हैं, इन्होंने क्यों जरूरत चाहिए कि ये हथियार बनाओ। ये जानते नहीं कि कट्टे बंदूक आदि बनाना इलीगल है, ये रिस्की काम कर रहे हैं, उसके बाद भी ये मजबूर क्यों है। जेकर इसको देखा जाए तो किधर ना किधर शासन ने इन्होंने मजबूर किया है कि इदा का काम करन, क्योंकि इन्हों के कोई संरक्षण की या इन्हों अन्य कार्य जो करन उस और इन्हों डायवर्ट करन की कोई इन्होंने शासन की कोई कोशिश ही नहीं है। शासन ने कदे भी सिखा कदे भी उस नजर तो देखिया ही जी। आजादी के इन्ने साल तो बाद भी इन्हों के फेवर से कोई इदा की पॉलिसीज नहीं मैं नजर आई कि इतने एमपी से कोई इदा का बहुत बड़ा काम इन्हों के लिए होया हो पुनर्वास की जो कोशिश है वो हुई होगी। तो आप देखो कि जी मूलभूत नीड्स है वो अज भी उसको पिछड़े हुए हैं, रोटी कपड़ा और मकान जो उसको भी अज महरूम कई थां से इन्होंने वो भी पूरी प्रॉपरली इन्होंने नसीब नहीं होंगी। इन्होंने डेरे की आप हालत जाके देखोगे तो कई परिवार से अज भी जोड़ा है बहुत गरीबी से रह रहे हैं। ये जो पूरे मैटर हैं जिवें एक गवर्नमेंट जोड़ा हुण एमपी से बीजेपी गवर्नमेंट है, शासन की बुक पब्लिश हुई, मुख्यमंत्री शिवराज सिंह चौहान के 11 वर्ष जन कल्याण की हूँ एक क्वेश्चन उठता मुख्यमंत्री शिवराज सिंह चौहान तो 11 वर्ष जन कल्याण से सिगलीगढ़ कितने आ कि उपराले सिगलीगढ़ के लिए कितने गए, उन्होंने मेन स्ट्रीम से लियान के केड़े उन्होंने एफर्ट कितने आ जी। जो 11 वर्ष जन कल्याण से आ उससे सिगलीगढ़ कितने आ और आजादी के इतने साल तो बाद भी सिगलीगढ़ कितने आ। आप देखो जेडे भी हुण इस तरह के बैकवर्ड लोग रहे हैं या पिछड़े रहे हैं जिन्हें SC OBC इन्हों के लिए बहुत सारी योजनाएं गवर्नमेंट बनाती है, इन्होंने मेन स्ट्रीम नहीं जोड़ेंगे पर उस सारे मेन स्ट्रीम की योजना से सिगलीगढ़ का किधरे भी उल्लेख नहीं मिलता कि शासन ने सिगलीगढ़ नहीं कुछ इदा के काम किए होने या कुछ इदा का एफर्ट हो रहा होगा। ये देखिए आपकी कॉन्स्टिट्यूशन का जो आर्टिकल 21 है जो प्राण और दैनिक स्वतंत्रता का संरक्षण करता है उसमें 86वें कॉन्स्टिट्यूशन अमेंडमेंट द्वारा ईयर 21A राइट टू एजुकेशन जरा दिता गया जिस 3 साल तो 14 साल तक के सारे बच्चे थे उन्होंने निःशुल्क और अनिवार्य शिक्षा दिता जाना दिते जाने का जो प्रावधान है उसको बावजूद अब तक सिगलीगढ़ को एजुकेशन नहीं मिल पा रही वो सारे ये जो राइट बनया रीजन की जी। आज मैं जब ये अपना PhD का सर्वे किया मैनू मेरे सर्वे के दौरान एक भी मैनू बंदा मेरे फील्ड एरिया से ग्रेजुएट नहीं मिले और जी मेल स्थिति है फीमेल स्थिति और जी इन्हों की एजुकेशन बारे बहुत ही पुअर है। और आपने जो क्वेश्चन किया इकनॉमिकली पॉइंट से भी आप देखिए सिगलीगढ़ बहुत ही गिनती में सिगलीगढ़ कोई गवर्नमेंट जॉब से होंगे वो भी छोटे मोटे किधरे होंगे, अदरवाइज सिगलीगढ़ गवर्नमेंट जॉब से किधरे भी नहीं एमपी की स्थिति है जी। ये ना तो जो रोज का काम है रोज कमाना तो रोज खाना या कुछ इदा का ये जड़े ये काम कर रहे हैं किधरे ना किधरे इन्होंने शासन ने मजबूर किया। इन्होंने कोई योजना नहीं गा कुछ भी इदा का कोई घटनाक्रम नहीं गा कि इन्होंने लिए कोई इदा के कम होना चाहिए। और एक जिम्मे आप देखिए कि गवर्नमेंट की एक इंस्टीट्यूट है एमपी स्टेट माइनॉरिटीज कमीशन, ये स्टेट लेवल का है नेशनल लेवल का भी होगा। और स्टेट लेवल का जो कमीशन गवर्नमेंट ने बनाया लाखों रुपये इन्होंने मंत्रियों के खर्च होंगे क्योंकि जो सिख कम्यूनिटी है वो माइनॉरिटीज से आती है। और इस 10 साल होने तो बावजूद भी इस माइनॉरिटीज कमीशन को गवर्नमेंट को कितनी पॉपुलेशन जो सिगलीगढ़ एमपी से रहते हैं केड़ी थां से रहते हैं उन्होंने एजुकेशन किया, टैक्स रेशियो किया, जनघनत्व किया,
ਅਰਬਨ ਪੋਪੂਲੇਸ਼ਨ ਕਿੰਨੀ ਹੈ ਜੀ ਤੇ ਦੂਜੀ ਉਹਨਾਂ ਦੀ ਦੂਜੀ ਪੋਪੂਲੇਸ਼ਨ ਕੀ ਮਤਲਬ ਸਿਟੀ ਦੀ ਪੋਪੂਲੇਸ਼ਨ ਕਿੰਨੀ ਹੈ, ਇਹ ਸਾਰਾ ਕੁਝ ਉਹਨਾਂ ਦੇ ਕੋਲ ਡੇਟਾ ਨਹੀਂ ਹੈ। ਜੀ ਬਿਲਕੁਲ ਅੰਦਾਜ਼ਾ ਲਾ ਲਓ ਕਿ ਇਸ ਪਰਟੀਕੁਲਰ ਜਿਹੜਾ ਇਹਨਾਂ ਦੀ ਸਥਿਤੀ ਹੈ ਉਹ ਕੀ ਚੱਲਦੀ ਪਈ ਹੈ। ਤੇ ਜੇ ਜੇਕਰ ਕਿਤੇ ਕੁਝ ਪਰਿਵਾਰ ਹਥਿਆਰ ਬਣਾ ਵੀ ਰਹੇ ਨੇ ਔਰ ਉਹਨਾਂ ਨੂੰ ਇਸ ਤਰ੍ਹਾਂ ਸ਼ੋ ਕਰਨਾ ਕਿ ਉਹ ਕੋਈ ਬਹੁਤ ਬੜੇ ਕ੍ਰਿਮੀਨਲ ਹਨ ਜਾਂ ਵਿਲੇਨ ਹਨ ਜਾਂ ਆਤੰਕਵਾਦੀ ਹਨ ਜਾਂ ਨਕਸਲਾਈਟ ਹਨ, ਤੇ ਇਹ ਕਿੱਥੋਂ ਤੱਕ ਜਾਇਜ਼ ਹੈ? ਇਹ ਗੱਲ ਮੇਰੀ ਹੁਣ ਤੱਕ ਸਮਝ ਨਹੀਂ ਆ ਰਹੀ ਹੈ। ਕਿਉਂਕਿ ਪਹਿਲੇ ਤਾਂ ਇਹ ਦੇਖੀਏ ਨਾ ਕਿ ਇਹਨਾਂ ਦਾ ਪੁਨਰਵਾਸ ਲਈ ਕੀ ਮਤਲਬ ਯੋਜਨਾ ਬਣੀ, ਕਿਉਂਕਿ यदि ਜਿਹੜਾ ਆਪਣਾ ਪ੍ਰਜਾਤੰਤਰ स्वतंत्रता और समानता पर बेस्ड है, ਤੇ ਜਿਹੜਾ ਇਹ ਮਾਰਜਨਲ ਗਰੁੱਪ ਹੈ ਸਾਨੂੰ ਆਪਣੇ ਡੈਮੋਕ੍ਰੇਸੀ ਬਾਰੇ ਕੀ ਦੱਸ ਰਿਹਾ ਹੈ ਜੀ। ਤੇ आवश्यकता ਤਾਂ ਇਹਨੂੰ ਇਸ ਗੱਲ ਦੀ ਆ ਕਿ ਇਹ ਸਿੱਖ ਸਿਗਲੀਅਰਾਂ ਨੂੰ ਜਿਹੜਾ ਇਹਨਾਂ ਦਾ ਹਿਸਟਰੀ ਦਾ ਜਿਹੜਾ ਚੱਕਰ ਹੈ ਉਸਨੂੰ ਤੋੜ ਕੇ ਮੇਨ ਸਟ੍ਰੀਮ ਨਾਲ ਕਿਵੇਂ ਜੋੜਿਆ ਜਾਵੇ। ਇਸ ਲਈ ਕੀ ਐਫਰਟ ਕੀਤੇ, ਉਹ ਐਫਰਟ ਦਾ ਤਾਂ ਕਿਸੇ ਵੀ ਸ਼ਾਸਨ ਦਾ ਜਾਂ ਕੋਈ ਦੂਜੀ ਸੰਸਥਾ ਦਾ ਉਲੇਖ ਹੁੰਦਾ ਨਹੀਂ। ਬਸ ਇਹ ਟਾਰਗੇਟ ਹੋ ਰਿਹਾ ਹੈ ਕਿ ਇਲੀਗਲ ਵੈਪਨਸ ਬਣਾ ਰਹੇ ਨੇ, ਇਲੀਗਲ ਹਥਿਆਰ ਬਣਾ ਰਹੇ ਨੇ ਤੇ ਵੱਧ ਤੋਂ ਵੱਧ ਉਹਨਾਂ ਨੂੰ ਅਰੈਸਟ ਕੀਤਾ ਜਾਵੇ। ਜੀ ਹਰਪ੍ਰੀਤ ਕੌਰ ਜੀ, ਅਸੀਂ ਸਰਕਾਰੀ ਜਿਹੜੇ ਤਸ਼ੱਦਦ ਦੀ ਹੈਗੀ ਹੈ ਜਾਂ ਕਹਿ ਲਓ ਜੋ ਸਰਕਾਰ ਵੱਲੋਂ ਵਿਤਕਰਾ ਕੀਤਾ ਜਾ ਰਿਹਾ ਹੈ, ਟਾਰਗੇਟ ਕੀਤਾ ਜਾ ਰਿਹਾ ਸਿੱਖਲੀਗਰ ਸਿੱਖਾਂ ਨੂੰ, ਉਹਦੀ ਗੱਲ ਕੀਤੀ ਹੈ। ਜੇ ਅਸੀਂ ਇਹਨੂੰ ਸਿੱਖ ਪਰਸਪੈਕਟਿਵ ਤੋਂ ਦੇਖਣਾ ਹੋਵੇ, ਸਿੱਖ ਕੌਮ ਦੇ ਹਵਾਲੇ ਨਾਲ ਦੇਖਣਾ ਹੋਵੇ, ਤਾਂ ਕਿਤੇ ਨਾ ਕਿਤੇ ਜਿਹੜੀ ਸਿੱਖ ਮੇਨ ਸਟ੍ਰੀਮ ਹੈਗੀ ਹੈ ਉਹਦੇ ਨਾਲੋਂ ਵੀ ਜਿਹੜੇ ਸਿੱਖਲੀਗਰ ਸਿੱਖ ਹੈਗੇ ਆ ਉਹ ਪਰਾਂ ਹੋਏ ਜਾਪਦੇ ਆ, ਮੇਨ ਫੋਲਡ ਦੇ ਵਿੱਚ ਨਹੀਂ ਹੈਗੇ। ਤਾਂ ਇਹਨਾਂ ਨੂੰ ਸਿੱਖਲੀਗਰ ਸਿੱਖਾਂ ਨੂੰ ਸਿੱਖੀਜ਼ਮ ਦੇ ਵਿੱਚ ਮੁੱਖ ਧਾਰਾ ਦੇ ਨਾਲ ਜੋੜਨ ਦੇ ਲਈ ਕੀ ਉਪਰਾਲੇ ਕਰਨ ਦੀ ਲੋੜ ਹੈਗੀ ਹੈ? ਜਿਹੜੀਆਂ ਸਾਡੀਆਂ ਸੰਸਥਾਵਾਂ ਹੈਗੀਆਂ ਨੇ, ਇੰਡੀਵਿਜੂਅਲਸ ਹੈਗੇ ਨੇ, ਜਾਂ ਜਿਵੇਂ ਥੋੜਾ ਬਹੁਤਾ ਜਿਹੜਾ ਇਹਨਾਂ ਘਟਨਾਵਾਂ ਤੋਂ ਬਾਅਦ SGPC ਵੱਲੋਂ ਇੰਟਰਸਟ ਦਿਖਾਇਆ ਗਿਆ, ਇਸ ਵੱਲ ਜਿਹੜਾ ਕੰਮ ਕਰਨ ਦੀ ਲੋੜ ਹੈਗੀ ਹੈ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਉਸ ਬਾਰੇ ਤੁਹਾਡੇ ਕੀ ਵਿਚਾਰ ਨੇ? ਸਾਡੇ ਕੋਲ 2 ਮਿੰਟ ਹੈਗੇ ਆ ਹਰਪ੍ਰੀਤ ਜੀ। ਜੀ ਬਿਲਕੁਲ ਜੀ। ਵੀਰ ਜੀ ਦੇਖੋ, ਇਹ ਜਿਹੜਾ ਹੈ ਨਾ, ਇਹ ਜਿਹੜੀ ਸਿੱਖਲੀਗਰ ਹੈ ਇਹ ਆਪਣੀ ਬਹੁਤ ਵੱਡੀ ਪੋਲੀਟੀਕਲ ਪਾਵਰ ਹੈ। ਕਿਉਂਕਿ ਆਪ ਨੂੰ ਇਹ ਪਤਾ ਹੋਣਾ ਕਿ ਜਿਹੜਾ ਸਿੱਖਲੀਗਰ ਬੰਜਾਰੇ ਔਰ ਸਿੱਖ ਹੈ, ਇਹਨਾਂ ਦਾ ਜੇ ਟੋਟਲ ਮਿਲਾ ਦਈਏ ਤਾਂ ਸਿੱਖ 2 ਕਰੋੜ ਨਹੀਂ, ਇਹ 15 ਕਰੋੜ ਹਨ। ਇਹ ਸਾਡੀ ਬਹੁਤ ਵੱਡੀ ਜਿਹੜੀ ਹੈ ਪੋਲੀਟੀਕਲ ਪਾਵਰ ਹੈ ਔਰ ਇਹ ਇੰਨੀ ਵੱਡੀ ਪੋਲੀਟੀਕਲ ਤਾਕਤ ਹੈ ਕਿ ਕਿਸੇ ਵੀ ਸਿਆਸੀ ਦਲ ਨੂੰ ਹਰਾने और जिताने की ताकत रखती है। ਇਸ ਲਈ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਆਪਣੇ ਇਹ ਜਿਹੜੇ ਵੀਰ ਹਨ ਉਹ ਕਿੱਥੇ ਕਿੱਥੇ ਰਹਿੰਦੇ ਨੇ ਤੇ ਉਹਨਾਂ ਨੂੰ ਮੇਨ ਸਟ੍ਰੀਮ ਤੇ ਕਿਵੇਂ ਜੋੜਿਆ ਜਾ ਸਕਦਾ। ਕਿਉਂਕਿ ਅੱਜ ਦੇ ਉੱਤੇ ਜਿਹੜੀ ਬਹੁਸੰਖਿਅਕ ਦੀ ਰਾਜਨੀਤੀ ਹਾਵੀ ਹੈ, ਉਸ ਤੇ ਜਿਹੜਾ ਆ ਵੋਟਾਂ ਦੀ ਸ਼ਕਤੀ ਜਿਹੜੀ ਆ ਉਸ ਨਾਲ ਹੀ ਹੁਕੂਮਤ ਜਿਹੜੀ ਹੈ ਉਹ ਬਣਦੀ ਔਰ ਵਿਗੜਦੀ ਹੈ। ਔਰ ਆਪ ਇਹ ਦੇਖੋ ਕਿ ਸਿੱਖੀ ਦਾ ਜਿਹੜਾ ਮੇਨ ਇੱਕ ਲਕਸ਼ ਹੈ ਉਹ ਗਰੀਬ ਦੀ ਬਾਜ਼ੂ ਫੜਨਾ ਹੈ। ਔਰ ਗੁਰੂ ਸਾਹਿਬਾਨ ਦਾ ਵੀ ਇਹ ਫਰਮਾਨ ਰਿਹਾ ਹੈ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ। ਜੀ ਸਾਨੂੰ ਇਹ ਜਿਹੜੇ ਗੁਰੂ ਦੀ ਗੋਲਕ ਹੈ ਉਸਦਾ ਮੂੰਹ ਇਹਨਾਂ ਲੋਕਾਂ ਦੀ ਔਰ ਮੋੜਨ ਦੀ ਲੋੜ ਹੈ। ਕਿਉਂਕਿ ਇੱਕ ਜਿਹੜੇ ਆ ਖੂਬਸੂਰਤ ਬੂਟੇ ਹਨ ਜੋ ਗੁਰੂਆਂ ਨੇ ਆਪਣੇ ਹੱਥੀਂ ਲਾਏ ਔਰ ਆਜ ਜਿਹੜੇ ਸੁੰਦਰ ਬੂਟੇ ਹਨ ਇਹ ਮੁਰਝਾਣੇ ਲੱਗੇ। ਇਸ ਲਈ ਹਰ ਗੁਰਸਿੱਖ ਦਾ ਇਹ ਫਰਜ਼ ਹੁੰਦਾ ਹੈ ਕਿ ਅੱਬੀ ਉਹ ਜਾਗੇ ਤਾਂ ਕਿ ਦਸ ਸੇ ਉੱਚੀ ਹੋਵੇ ਸ਼ਾਨ ਦਸਤਾਰ ਦੀ। ਤੇ ਇਹ ਜਿਹੜਾ ਪੂਰਾ ਮੈਟਰ ਹੈ ਇਸ ਤੇ ਉਹਨਾਂ ਨੂੰ ਇਹ ਫੋਕਸ ਕਰਨਾ ਚਾਹੀਦਾ। ਨਾਲ ਸਿੱਖਲੀਗਰਾਂ ਨੂੰ ਜਿਹੜਾ ਸਿੱਖੀ ਦੇ ਪ੍ਰਤੀ ਉਹਨਾਂ ਦੀ ਰੁਚੀ ਪੈਦਾ ਕਰਨੀ ਚਾਹੀਦੀ। ਉਹਨਾਂ ਨੂੰ ਗੁਰੂ ਘਰ ਦੇ ਨਾਲ ਉਹਨਾਂ ਦਾ ਜਿਹੜਾ ਪਿਛੋਕੜ ਹੈ, ਉਹਨਾਂ ਦਾ ਵਿਰਸਾ ਹੈ, ਉਹ ਦੱਸਣਾ ਚਾਹੀਦਾ। ਜਿਵੇਂ 6ਵੇਂ ਪਾਤਸ਼ਾਹ ਦੇ ਟਾਈਮ ਤੇ ਮਾਰਵਾੜ ਤੋਂ ਜਿਹੜੇ ਮਾਰਵਾੜੀ ਲੋਹਾਰ ਆਏ ਸੀ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੀ ਸੇਵਾ ਪੇਸ਼ ਕੀਤੀ ਸੀ, ਉਸसे ਭਾਈ ਕੇਹਰ ਸਿੰਘ ਸੀ ਜਿਹੜੇ ਸਭ ਤੋਂ ਪਹਿਲੇ ਗੁਰੂ ਸਾਹਿਬ ਨੂੰ ਮਿਲੇ ਸੀ, ਜੋ ਸਿੱਖਲੀਗਰ ਸੀ। ਗੁਰੂ ਪਾਤਸ਼ਾਹ ਨੇ ਇਹਨਾਂ ਸਿੱਖਲੀਗਰਾਂ ਨਾਲ ਵੀ ਸਿੱਖਾਂ ਦੀ ਤਰ੍ਹਾਂ ਹੀ ਵਿਵਹਾਰ ਕੀਤਾ ਸੀ। ਇਹਨਾਂ ਨੂੰ ਵੀ ਉਨਾ ਹੀ ਪਿਆਰ ਦਿੱਤਾ ਸੀ ਜਿੰਨਾ ਉਹ ਸਿੱਖਾਂ ਨੂੰ ਦਿੰਦੇ ਸੀ। ਉਹਨਾਂ ਨੇ ਕਿਤੇ ਵੀ ਸਿੱਖਾਂ ਔਰ ਸਿੱਖਲੀਗਰਾਂ ਤੋਂ ਭੇਦਭਾਵ ਨਹੀਂ ਕੀਤਾ ਸੀ। ਜੀ ਬਿਲਕੁਲ ਤਰੀਕੇ ਨਾਲ ਜਿਵੇਂ अन्य ਸਿੱਖਲੀਗਰ ਸੂਰਮੇ ਵਿੱਚ ਹੋਏ ਨੇ, ਭਾਈ ਰਾਮ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਉਦੈ ਸਿੰਘ, ਇਹਨਾਂ ਦੇ ਬਾਰੇ ਜਿਹੜੀ ਵਿਸਤ੍ਰਿਤ ਡਿਟੇਲ ਹੈ, ਇਹਨਾਂ ਦਾ ਜਿਹੜਾ ਗੌਰਵ ਹੈ, ਪਿਛੋਕੜ ਹੈ, ਉਸ ਨਾਲ ਇਹਨਾਂ ਨੂੰ ਦੱਸਣ ਦੀ ਲੋੜ ਹੈ। ਤਾਂ ਕਰਕੇ ਆਪਾਂ ਜਿਹੜਾ ਇਹ ਆਪਣਾ ਕੰਮ ਹੈ ਇਸ 'ਚ ਅੱਗੇ ਵੱਧ ਸਕਦੇ ਆ। ਔਰ ਜਿਹੜਾ SGPC ਦਾ ਔਰ ਦੂਜਾ ਉਹਨਾਂ ਨੂੰ ਇੱਥੇ ਜਿਹੜੇ ਆਪਣੇ ਵੋਲੰਟੀਅਰ ਜਿੱਥੇ ਵੀ ਸਿੱਖਲੀਗਰ ਰਹਿੰਦੇ ਨੇ ਉੱਥੇ ਉਹਨਾਂ ਨੂੰ ਅਪਾਇੰਟ ਕਰਨੇ ਚਾਹੀਦੇ ਤੇ ਇਹਨਾਂ ਨੂੰ ਜੋ ਉਹਨਾਂ ਦੀ ਪੋਲੀਟੀਕਲ ਅਪਰੋਚ ਹੈ ਉਸ ਨਾਲ ਇਹਨਾਂ ਨੂੰ ਨੌਕਰੀ ਦਿਲਾਉਣੀ ਚਾਹੀਦੀ ਔਰ ਇਹਨਾਂ ਨੂੰ ਸਿੱਖ ਇਤਿਹਾਸ ਬਾਰੇ, ਸਿੱਖ ਰਹਿਤ ਮਰਿਆਦਾ ਬਾਰੇ ਇਨਫੋਰਮੇਸ਼ਨ ਦੇਣੀ ਚਾਹੀਦੀ ਹੈ। ਇਸ ਤਰੀਕੇ ਦੇ ਬਹੁਤ ਸਾਰੇ ਉਪਰਾਲੇ ਜਿਹੜੇ ਆ ਉਹ ਕੀਤੇ ਜਾ ਸਕਦੇ ਜੀ, ਤਾਂ ਕਿ ਇਹ ਆਪਣੇ ਮੇਨ ਸਟ੍ਰੀਮ ਨਾਲ ਜੁੜੇ ਔਰ ਇਹਨਾਂ ਨੂੰ ਸਿੱਖੀ ਦਾ ਨੌਲੇਜ ਮਿਲੇ। ਜੀ ਬਿਲਕੁਲ ਹਰਪ੍ਰੀਤ ਕੌਰ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਇਹ ਸਾਰੇ ਇਸ਼ੂ ਦੇ ਉੱਪਰ ਸਾਨੂੰ ਜਾਣਕਾਰੀ ਦਿੱਤੀ ਹੈ ਤੇ ਆਪਣੇ ਜਿਹੜੇ ਸੁਝਾਅ ਵੀ ਹੈਗੇ ਆ
ਸਾਡੇ ਦਰਸ਼ਕਾਂ ਦੇ ਲਈ, ਸਿੱਖ ਸੰਗਤਾਂ ਦੇ ਲਈ ਉਹ ਵੀ ਸੁਝਾਏ ਨੇ। ਸੋ ਅੱਜ ਦੇ ਜਿਹੜੇ ਸ਼ੋਅ ਹੈਗਾ ਉਹਦਾ ਸਾਡਾ ਸਮਾਂ ਜਿਹੜਾ ਸਮਾਪਤੀ ਦੇ ਵੱਲ ਜਾ ਰਿਹਾ ਹੈ। ਤੁਹਾਡੇ ਕੋਲੋਂ ਅੱਜ ਅਸੀਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕਦੇ ਇਹਨਾਂ ਟੌਪਿਕਸ ਦੇ ਉੱਪਰ ਤੁਹਾਡੇ ਨਾਲ ਫਿਰ ਜਿਹੜੀ ਹੈਗੀ ਹੈ ਵਿਚਾਰ ਚਰਚਾ ਜ਼ਰੂਰ ਕਰਾਂਗੇ, ਸਾਂਝ ਵਿਚਾਰਾਂ ਦੀ ਜ਼ਰੂਰ ਪਾਵਾਂਗੇ। ਅੱਜ ਦੇ ਸ਼ੋਅ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹੁੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਸੇ ਦੇ ਨਾਲ ਜਿਹੜਾ ਅੱਜ ਦਾ ਸ਼ੋਅ ਹੈਗਾ, ਅਸੀਂ ਉਮੀਦ ਕਰਦੇ ਹਾਂ ਕਿ ਸਿੱਖਲੀਗਰ ਸਿੱਖਾਂ ਬਾਰੇ ਜਿਹੜੀ ਅਸੀਂ ਥੋੜੀ ਬਹੁਤੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰ ਸਕਦੇ ਸੀ, ਜਿਹੜੀ ਇਹ ਕੋਸ਼ਿਸ਼ ਸੀ ਉਹ ਤੇ ਤੱਕ ਅਸੀਂ ਜ਼ਰੂਰ ਥੋੜਾ ਬਹੁਤਾ ਜਿਹੜਾ ਕਾਮਯਾਬ ਹੋਏ ਹੋਵਾਂਗੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਹਵਾਲੇ ਦੇ ਨਾਲ ਜਿਹੜੀ ਸਿੱਖਲੀਗਰ ਸਿੱਖਾਂ ਦੇ ਉੱਪਰ ਜੋ ਵੀ ਅਪਡੇਟਸ ਆਉਂਦੀਆਂ ਨੇ ਉਹ ਤੁਹਾਡੇ ਤੱਕ ਜ਼ਰੂਰ ਅਸੀਂ ਪਹੁੰਚਦੀਆਂ ਕਰੀਏ। ਅੱਜ ਦੇ ਸ਼ੋਅ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਅਗਲੇ ਹਫਤੇ ਸੋਮਵਾਰ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।